ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਤੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ, ਹਰਜੋਤ ਸਿੰਘ ਖਾਲਸਾ ਜੀ ਸੈਨੋ ਸਟੂਡੀਓਜ਼ ਤੋਂ ਜੁੜ ਚੁੱਕੇ ਨੇ। ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ YouTube ਤੇ ਕੈਲੀਫੋਰਨੀਆ ਦੇ ਬੇ ਏਰੀਏ ਦੇ ਜਿਹੜੇ ਸਾਡਾ ਨਵਾਂ ਕਾਰਾਂ ਦੇ ਵਿੱਚ ਚੱਲਣ ਵਾਲਾ ਰੇਡੀਓ ਸਟੇਸ਼ਨ 98.5 FM HD ਚੈਨਲ 3 ਤੇ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 8 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਲ, ਗੁਰਪਾਲ ਸਿੰਘ ਸੋਹਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ ਟ੍ਰੀਸ ਟਰੱਕਿੰਗ ਫਰੈਜ਼ਨੋ, ਜਿਹੜੇ ਸੋਲੋ ਤੇ ਟੀਮ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਪਰ ਮਾਈਲ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ, ਨੰਬਰ 4159090503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਮਿਚ ਮਕੋਨਲ ਜਿਹੜੇ ਰਿਪਬਲਿਕਨ ਲੀਡਰ ਹੈਗੇ ਆ, ਉਹਨਾਂ ਨੇ ਅੱਜ ਕਿਹਾ ਆ ਵੀ ਮੈਂ ਪ੍ਰੈਜ਼ੀਡੈਂਟ ਡੋਨਲਡ ਟਰੰਪ, ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੂੰ ਫੋਨ ਕਰਕੇ ਕਹਿ ਦਿੱਤਾ ਆ ਵੀ ਮੈਂ ਇਸ ਵਾਰੀ ਦਾ ਸਾਥ ਤੁਹਾਡਾ ਦੇ ਦਿੱਤਾ, ਪਰ ਨੈਕਸਟ ਟਾਈਮ ਜਿਹੜਾ ਆ ਉਹ ਡੈਪਟ ਸੀਲਿੰਗ ਦੇ ਮਾਮਲੇ ਦੇ ਵਿੱਚ ਸਾਥ ਨਹੀਂ ਦੇਵਾਂਗਾ। ਟੋਟਲ ਅੱਜ 61 ਵੋਟਾਂ ਜਿਹੜੀਆਂ ਉਹ ਹੱਕ 'ਚ ਪਈਆਂ। 11 ਰਿਪਬਲਿਕਨਸ ਨੇ ਜਿਹੜਾ ਆ ਸਾਥ ਦਿੱਤਾ ਹੈਗਾ ਡੈਮੋਕ੍ਰੇਟਸ ਦਾ। ਤੇ $480 ਬਿਲੀਅਨ ਦੀ ਜਿਹੜੀ ਡੈਪਟ ਲਿਮਿਟ ਹੈਗੀ ਆ, ਉਸ ਨੂੰ ਇਨਕਰੀਜ਼ ਕੀਤਾ ਗਿਆ ਆ। ਤੇ ਕਾਫੀ ਰਿਪਬਲਿਕਨਸ, ਬਾਕੀ ਤਾਂ ਸਾਰੇ ਜਿਹੜੇ ਅਪੋਜ਼ ਹੀ ਕਰਦੇ ਸੀਗੇ। ਸੋ ਇਹਦੇ ਨਾਲ ਹੁਣ ਦਸੰਬਰ 3 ਤੱਕ ਜਿਹੜਾ ਆ ਟ੍ਰੈਜਰੀ ਡਿਪਾਰਟਮੈਂਟ ਨੂੰ ਕੋਈ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਊਗੀ। ਉਹ ਕਹਿੰਦੇ ਵੀ ਮੈਂ ਅਮਰੀਕਾ ਨੂੰ ਡਿਫਾਲਟ ਜਿਹੜੇ ਆ ਉਹ ਹੋਣ ਦਊਂਗਾ, ਪਰ ਡੈਮੋਕ੍ਰੇਟਾਂ ਦੇ ਨਾਲ ਮਿਲ ਕੇ ਕੰਮ ਨਹੀਂ ਕਰਨਾ। ਉਹਨਾਂ ਨੇ ਚਿੱਠੀ ਲਿਖ ਕੇ ਜਿਹੜਾ ਇਹ ਕਿਹਾ ਆ। ਸੋ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਡੈਟ ਸੀਲਿੰਗ ਦਾ ਰੌਲਾ ਪਊਗਾ, ਸੋ ਇਹ ਪਤਾ ਲੱਗੂਗਾ। ਸੋ ਇਹ ਕਲੀਅਰ ਹੋਊਗਾ ਵੀ ਇਹ ਜਿਹੜੇ ਰਿਪਬਲਿਕਨਸ ਆ ਰਾਈਟ ਨਾਓ, ਜਿੱਦਾਂ ਮਿਚ ਮਕੋਨਲ ਨੇ ਕਿਹਾ ਵੀ ਡੈਮੋਕ੍ਰੇਟਾਂ ਦਾ ਸਾਥ ਨਹੀਂ ਅਸੀਂ ਦੇਣਾ, ਚਾਹੇ ਅਮਰੀਕਾ ਜਿਹੜਾ ਉਹ ਡਿਫਾਲਟ ਕਰ ਜਾਵੇ। ਜੈਨਟ ਯੈਲਨ ਨੇ ਪਹਿਲਾਂ ਜਿਹੜਾ ਉਹ ਦੱਸਿਆ ਸੀਗਾ ਵੀ ਇਸ ਦੇ ਨਾਲ ਕਾਫੀ ਨੁਕਸਾਨ ਆਰਥਿਕ ਤੌਰ ਦੇ ਉੱਤੇ ਜਿਹੜਾ ਉਹ ਹੋ ਸਕਦਾ ਹੈਗਾ। ਪਾਰਟੀ ਲਾਈਨ ਦੇ ਉੱਤੇ ਹੀ ਜਿਹੜੀ ਵੋਟ ਹੋਈ ਸੀ 48 ਦੇ ਮੁਕਾਬਲੇ 50 ਵੋਟਾਂ ਦੇ ਨਾਲ ਇਹ ਜਿਹੜੀ ਡੈਟ ਸੀਲਿੰਗ ਨੂੰ ਵਧਾਉਣ ਦੀ ਜਿਹੜੀ ਗੱਲ ਆ ਉਹ ਹੋਈ ਸੀ। ਹੁਣ ਦੇਖਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ। ਦਸੰਬਰ ਤੱਕ ਕੋਈ ਸਮਝੌਤਾ ਹੋ ਸਕੂਗਾ ਜਾਂ ਨਹੀਂ ਹੋ ਸਕੂਗਾ। ਮਿਚ ਮਕੋਨਲ ਉਹਨਾਂ ਨੇ ਪਹਿਲੋਂ ਵੀ ਵੈਸੇ ਜਿਹੜਾ ਇਹੀ ਕਿਹਾ ਸੀਗਾ ਵੀ ਅਸੀਂ ਸਾਥ ਜਿਹੜਾ ਉਹ ਨਹੀਂ ਦੇਣਾ ਡੈਟ ਸੀਲਿੰਗ ਨੂੰ ਵਧਾਉਣ ਦੇ ਲਈ, ਪਰ ਅਖੀਰ ਦੇ ਵਿੱਚ ਜਿਹੜੇ 11 ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਫਿਲਬਸਟਰ ਨੂੰ ਪ੍ਰੋਸੀਜਰ ਵੋਟ ਦੇ ਵਿੱਚ ਹਟਾਉਣ ਦੀ ਵਿੱਚ ਜਿਹੜਾ ਉਹ ਸਾਥ ਦੇ ਦਿੱਤਾ ਸੀ, ਪਰ ਡੈਟ ਸੀਲਿੰਗ ਵਧਾਉਣ ਦੇ ਵਿੱਚ ਸਾਥ ਜਿਹੜਾ ਆ ਉਹ ਨਹੀਂ ਸੀ ਦਿੱਤਾ। ਸੋ ਕਾਫੀ ਜਿਹੜਾ ਗੁੱਥਮ ਗੁੱਥਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਉੱਤੇ ਇਹ ਰਹਿਣ ਹੀ ਵਾਲਾ ਹੈਗਾ ਆ। ਸੋ ਬਿਲਕੁਲ, ਚੱਕ ਸ਼ੂਮਰ ਨੇ ਜਿਹੜਾ 3.5 ਮਿੰਟ ਦਾ ਸਪੀਚ ਦਿੱਤਾ ਉਹ ਬਹੁਤ ਕੰਟਰੋਵਰਸੀ ਬਣ ਗਿਆ। ਉਹਨਾਂ ਨੇ ਇਹ ਕਿਹਾ ਵੀ ਫਸਟ ਐਵਰ ਰਿਪਬਲਿਕਨ ਮੈਨੂਫੈਕਚਰਡ ਡਿਫਾਲਟ ਆ, ਜਦੋਂ ਕਿ ਉਹਨਾਂ ਦੇ ਪਾਰਟੀ ਦੇ ਜਿਹੜੇ 2 ਬੰਦੇ ਸੀਗੇ ਉਹ ਨਹੀਂ ਐਗਰੀ ਕਰਦੇ। ਉਹਦੇ ਸੰਬੰਧ ਦੇ ਵਿੱਚ ਜਿਹੜੇ ਸੈਨੇਟਰ ਜੋ ਮੈਨਸ਼ਨ ਆ, ਉਹਨਾਂ ਨੇ ਤਾਂ ਜਿਹੜਾ F ਵਰਡ ਵੀ ਯੂਜ਼ ਕੀਤਾ ਹੈਗਾ ਆ ਜਿਹੜਾ ਸ਼ੂਮਰ ਦੇ ਲਈ, ਵੀ ਉਹਦਾ ਜਿਹੜਾ ਸਪੀਚ ਬਹੁਤ ਗਲਤ ਸੀ। ਸੋ ਇੱਦਾਂ ਦਾ ਸਪੀਚ ਨਹੀਂ ਕਰਨਾ ਚਾਹੀਦਾ। ਤੇ ਜਿਹੜੇ ਰਿਪਬਲਿਕਨ ਸੈਨੇਟਰ ਹੈਗੇ ਆ ਮਿਟ ਰੋਮਨੀ, ਉਹਨਾਂ ਨੇ ਕਿਹਾ ਵੀ ਅਸੀਂ ਗ੍ਰੇਸਫੁਲੀ ਜਿਹੜਾ ਆ ਸਾਥ ਦਿੱਤਾ ਹੈਗਾ ਤਾਂ ਕਿ ਜਿਹੜਾ ਆ ਆਪਣੇ ਮੁਲਕ ਨੂੰ ਕਿਸੇ ਤਰ੍ਹਾਂ ਦਾ ਫਾਈਨੈਂਸ਼ੀਅਲੀ ਘਾਟਾ ਨਾ, ਫਾਈਨੈਂਸ਼ੀਅਲੀ ਉਹਦੇ ਉੱਤੇ ਕੋਈ ਅਸਰ ਨਾ ਪਵੇ।
ਪਰ ਹਾਂ, ਬਿਲਕੁਲ ਸੋ ਹਾਲ ਦੀ ਘੜੀ ਜਿਹੜਾ ਇਹ ਅਸਰ ਰਹੂਗਾ। ਸੋ ਡੈਟ ਸੀਲਿੰਗ ਦੇ ਵਿੱਚ ਤਾਂ ਜਿਹੜੇ ਉਹ ਦੂਜੇ ਸਾਥ ਦੇ ਰਹੇ ਸੀ, ਉਹ $3.5 ਟ੍ਰਿਲੀਅਨ ਵਾਲੇ ਦੇ ਵਿੱਚ ਜਿਹੜਾ ਉਹ ਸਾਥ ਦੇਣ ਤੋਂ ਇਨਕਾਰੀ ਜਿਹੜੇ ਰਾਈਟ ਨਾਓ ਡੈਮੋਕ੍ਰੇਟਸ ਜਿਹੜੇ ਉਹ ਹੈਗੇ ਨੇ, ਵੀ ਕਹਿੰਦੇ ਵੀ ਅਸੀਂ ਇੰਨੀ ਵੱਡੀ ਰਾਸ਼ੀ ਵਾਲਾ ਜਿਹੜਾ ਬਿੱਲ ਆ ਰੀਕਨਸੀਲੀਏਸ਼ਨ ਵਾਲਾ, ਉਹ ਨਹੀਂ ਪਾਸ ਹੋਣ ਦੇਣਾ ਚਾਹੁੰਦੇ। ਅਗਲੀ ਜਿਹੜੀ ਗੱਲ ਕਰੀਏ ਫੈਡਰਲ ਜਿਹੜੇ ਚਾਰजेस ਆ ਉਸ ਅਫਸਰ ਦੇ ਉੱਤੇ ਨਹੀਂ ਲੱਗਣਗੇ। ਕਨੋਸ਼ਾ ਵਿਸਕੌਨਸਨ ਦੇ ਵਿੱਚ ਜਿਸ ਨੇ ਜੇਕਬ ਬਲੇਕ ਨਾਂ ਦੇ ਜਿਹੜੇ ਆ ਕਾਲੇ ਮੂਲ ਦੇ ਬੰਦੇ ਨੂੰ ਜਿਹੜੀ ਗੋਲੀ ਮਾਰੀ ਸੀ ਤੇ ਉਹ ਪੈਰਾਲਾਈਜ਼ ਜਿਹੜਾ ਉਹ ਹੋ ਗਿਆ ਸੀ। ਰਸਟਨ ਸ਼ੈਸਕੀ ਇਹ ਜਿਹੜਾ ਪੁਲਿਸ ਅਫਸਰ ਸੀਗਾ, ਪਿਛਲੇ ਸਾਲ ਜੇਕਬ ਬਲੇਕ ਦੇ ਜਿਹੜੀ ਆ ਉਹ ਗੋਲੀ ਆ ਉਹ ਲੱਗੀ ਸੀਗੀ ਕਨੋਸ਼ਾ ਵਿਸਕੌਨਸਨ ਦੇ ਵਿੱਚ। ਕਹਿੰਦੇ ਵੀ ਡੋਮੈਸਟਿਕ ਡਿਸਟਰਬੈਂਸ ਤੋਂ ਬਾਅਦ ਦੇ ਵਿੱਚ ਅਗਸਤ 2020 ਦੇ ਵਿੱਚ ਉੱਥੇ ਇਹ ਪਹੁੰਚਿਆ ਸੀਗਾ ਤੇ ਉਹਦੇ ਕਰਕੇ ਜਿਹੜਾ ਬਲੇਕ ਆ ਉਹ ਪੈਰਾਲਾਈਜ਼ ਜਿਹੜਾ ਆ ਉਹ ਹੁਣ ਹੋ ਗਿਆ ਹੈਗਾ ਆ। ਕਾਇਲ ਰਿਟਨਹਾਊਸ ਯਾਦ ਹੋਣਾ, ਜਿਹੜਾ ਇਲੀਨੋਇਸ ਦਾ ਬੰਦਾ ਸੀ ਜਿਹਨੇ 3 ਜਣਿਆਂ ਨੂੰ ਗੋਲੀ ਮਾਰੀ ਸੀ, 2 ਜਣਿਆਂ ਦਾ ਮੌਤ ਜਿਹੜੀ ਉਹ ਹੋ ਗਈ ਸੀ ਇਹਨਾਂ ਡੈਮੋਸਟ੍ਰੇਸ਼ਨਸ ਦੇ ਦੌਰਾਨ। ਹਾਲ ਦੀ ਘੜੀ ਜਿਹੜਾ ਰਿਟਨਹਾਊਸ ਆ ਉਸ ਦੇ ਉੱਤੇ 2 ਜਿਹੜੇ ਫੈਲਨੀ ਮਰਡਰ ਦੇ ਤੇ ਇੱਕ ਚਾਰਜ ਜਿਹੜਾ ਆ ਅਟੈਂਪਟਡ ਫੈਲਨੀ ਮਰਡਰ ਦਾ ਜਿਹੜਾ ਆ ਉਸ ਦੇ ਉੱਤੇ ਲਗਾਇਆ ਗਿਆ ਹੈਗਾ ਆ। ਤੇ ਬਲੇਕ ਹੁਣਾਂ ਨੇ ਰਿਟਨ ਹਾਊਸ ਦੇ ਜਿਹੜੇ ਆ ਐਕਸ਼ਨਸ ਨੂੰ ਫਿਊਰੀਅਸ ਜਿਹੜਾ ਉਹ ਦੱਸਿਆ ਸੀਗਾ ਤੇ ਬਾਅਦ ਦੇ ਵਿੱਚ ਉਸ ਤੇ ਵੀ ਜਿਹੜੀ ਉਹ ਗੋਲੀ ਲੱਗੀ ਸੀਗੀ। ਸੋ ਕਾਫੀ ਜਿਹੜਾ ਆ ਇਹ ਇਦਾਂ ਦੇ ਜਿਹੜੇ ਮਸਲੇ ਆ ਉਹ ਬਾਰ-ਬਾਰ ਹੋ ਰਹੇ ਨੇ। ਜੀ, ਅਗਲੀ ਖਬਰ ਕਾਲਜ ਐਡਮਿਸ਼ਨ ਦੇ ਜਿਹੜਾ ਸਕੈਂਡਲ ਹੋਇਆ ਸੀ USA ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ 2 ਜਿਹੜੇ ਇਨਫਲੂਐਂਸ਼ੀਅਲ ਤੇ ਅਮੀਰ ਬੰਦੇ ਹੈਗੇ ਆ, ਗਮਾਲ ਐਬਦੁਲ ਅਜ਼ੀਜ਼ 64 ਸਾਲਾਂ ਦਾ ਤੇ ਜੌਨ ਵਿਲਸਨ 62 ਸਾਲਾਂ ਦਾ। ਇਹ ਪਹਿਲੇ 2 ਪੇਰੈਂਟਸ ਹੋ ਗਿਆ ਜਿਨ੍ਹਾਂ ਨੂੰ ਗਿਲਟੀ ਫਾਈਂਡ ਕੀਤਾ ਗਿਆ। ਜੂਰੀ ਨੇ ਇਹਨਾਂ ਨੂੰ ਚਾਰਜ ਕੀਤਾ ਆ। ਕਹਿੰਦੇ ਭਈ ਇਹਨਾਂ ਨੇ ਆਪਣੀ ਤਾਕਤ ਦਾ, ਪੈਸੇ ਦੀ ਤਾਕਤ ਦਾ ਜਿਹੜਾ ਆ ਮਿਸਯੂਜ਼ ਕੀਤਾ ਹੈਗਾ ਆ। 2017 ਦੇ ਵਿੱਚ ਐਬਦੁਲ ਅਜ਼ੀਜ਼ ਜਿਹੜੇ ਹੈਗੇ ਆ, ਉਹਨਾਂ ਨੇ ਇੱਕ ਵਿਲੀਅਮ ਰਿਕ ਸਿੰਗਰ ਜਿਹੜਾ ਇਹ ਸੈਂਟਰ ਆਫ ਦਾ ਸਕੀਮ ਸੀਗਾ, ਉਹਨੂੰ $3 ਲੱਖ ਦਿੱਤਾ ਸੀ ਤਾਂ ਕਿ ਉਹਦੀ ਜਿਹੜੀ ਬੇਟੀ ਆ ਉਸਨੂੰ ਯੂਨੀਵਰਸਿਟੀ ਆਫ ਸਦਰਨ ਕੈਲੀਫੋਰਨੀਆ ਦੇ ਵਿੱਚ ਐਡਮਿਸ਼ਨ ਮਿਲ ਸਕੇ। ਇਸੇ ਤਰ੍ਹਾਂ ਵਿਲਸਨ ਨੇ ਵੀ $2,20,000 ਜਿਹੜਾ ਆ ਆਪਣੇ ਮੁੰਡੇ ਨੂੰ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਦਿਵਾਉਣ ਦੇ ਲਈ ਦਿੱਤਾ ਸੀਗਾ। ਸੋ ਇਹ ਹਜੇ ਪਹਿਲੇ 2 ਬੰਦੇ ਜਿਹੜੇ ਆ ਗਿਲਟੀ ਪਾਏ ਗਏ ਆ। ਇਹਦੇ ਵਿੱਚ ਹੋਰ ਵੀ ਕਈ ਐਕਟਰ ਵੀ ਜਿਹੜੇ ਇਨਵੋਲਵ ਸੀ ਜਿਨ੍ਹਾਂ ਨੇ ਆਪਣੇ ਨਿਆਣਿਆਂ ਨੂੰ ਝੂਠੇ ਕ੍ਰੈਡੈਂਸ਼ੀਅਲ ਬਣਾ ਕੇ ਚੀਟ ਕਰਕੇ ਜਿਹੜਾ ਕਾਲਜ ਦੇ ਵਿੱਚ ਜਿਹੜੇ ਕਾਲਜ ਦੇ ਹੀ ਕਈ ਸਪੋਰਟਸ ਦੇ ਜਿਹੜੇ ਡਾਇਰੈਕਟਰ ਸੀ ਉਹਨਾਂ ਨਾਲ ਰਲ ਕੇ ਜਿਹੜਾ ਆ ਐਡਮਿਸ਼ਨ ਦਵਾਇਆ ਸੀ। ਜੀ। ਸੋ ਇਵੈਂਚੁਅਲੀ ਉਹਨਾਂ ਨੂੰ ਕਿਸੇ ਨੂੰ 6 ਮਹੀਨੇ ਦੀ ਜਾਂ ਕਿਸੇ ਨੂੰ ਪ੍ਰੋਬੇਸ਼ਨ ਦੀ ਜਾਂ ਥੋੜਾ ਬਹੁਤਾ ਜਿਹੜਾ ਜੁਰਮਾਨਾ ਦੇ ਕੇ ਉਹਨਾਂ ਦਾ ਬਾਅਦ ਦੇ ਵਿੱਚ ਸਰ ਗਿਆ ਸੀਗਾ। ਅਗਲੀ ਗੱਲ ਕਰਦੇ ਜਾਈਏ, ਲਾਸ ਐਂਜਲਸ ਕਾਊਂਟੀ ਦੇ ਸ਼ੈਰਿਫ ਉਹਨਾਂ ਨੇ ਕਿਹਾ ਆ ਵੀ ਜਿਹੜਾ ਕਾਊਂਟੀ ਦਾ ਵੈਕਸੀਨ ਮੈਂਡੇਟ ਆ ਉਹ ਉਸ ਨੂੰ ਐਨਫੋਰਸ ਨਹੀਂ ਕਰਨਗੇ, ਉਹਨਾਂ ਦੀ ਹੀ ਜਿਹੜੀ ਏਜੰਸੀ ਆ ਉਸ ਦੇ ਉੱਤੇ। ਸ਼ੈਰਿਫ ਐਲੈਕਸ ਵਿਲਾਨੂਵਾ ਉਹ ਜਿਹੜੇ ਆ ਉਹ ਸਭ ਤੋਂ ਲਾਰਜੈਸਟ ਸ਼ੈਰਿਫ ਡਿਪਾਰਟਮੈਂਟ ਪੂਰੇ ਮੁਲਕ ਦੇ ਵਿੱਚ ਜਿਹੜਾ ਹੈਗਾ ਆ ਉਸਨੂੰ ਉਸਦੀ ਨਿਗਰਾਨੀ ਇੱਕ ਹਿਸਾਬ ਨਾਲ ਕਰਦੇ ਆ, ਦੇਖ ਰੇਖ ਕਰਦੇ ਆ। 18,000 ਇੰਪਲੋਈਜ਼ ਉਸ ਦੇ ਵਿੱਚ ਹੈਗੇ ਆ। ਉਹਨਾਂ ਨੇ ਇੱਕ ਫੇਸਬੁੱਕ ਲਾਈਵ ਇਵੈਂਟ ਦੇ ਦੌਰਾਨ ਜਿਹੜਾ ਉਹ ਕਿਹਾ ਵੀ ਕਾਊਂਟੀ ਦਾ ਜਿਹੜਾ ਮੈਂਡੇਟ ਹੈਗਾ ਆ ਵੀ ਵੈਕਸੀਨ ਮੈਂਡੇਟ ਲਾਸ ਐਂਜਲਸ ਕਾਊਂਟੀ ਦਾ ਵੀ ਪੂਰੇ ਫੁੱਲੀ ਵੈਕਸੀਨੇਟ ਹੋਣੇ ਚਾਹੀਦੇ ਆ ਅਕਤੂਬਰ 1 ਤੱਕ, ਉਸ ਨੂੰ ਉਹ ਨਹੀਂ ਕਰਨ ਜਾਣਗੇ, ਉਸ ਨੂੰ ਉਹ ਐਨਫੋਰਸ ਨਹੀਂ ਕਰਨਗੇ। ਇਹ ਇਸ਼ੂ ਜਿਹੜਾ ਆ ਐਗਜ਼ੀਕਿਊਟਿਵ ਆਰਡਰ ਜਿਹੜਾ ਇਹ ਇਸ਼ੂ ਕੀਤਾ ਗਿਆ ਸੀਗਾ ਅਗਸਤ ਦੇ ਵਿੱਚ ਤੇ ਸਿਰਫ ਰਿਲੀਜੀਅਸ ਤੇ ਮੈਡੀਕਲ ਐਗਜ਼ੈਂਪਸ਼ਨਸ ਦੀ ਉਸ ਦੇ ਵਿੱਚ ਰਸਤਾ ਸੀਗਾ। ਸੋ ਕਹਿੰਦੇ ਵੀ ਮੈਂ ਜਿਸ ਪੋਜੀਸ਼ਨ ਦੇ ਵਿੱਚ ਹੈਗਾ ਆ 5-10% ਵਰਕਫੋਰਸ ਓਵਰਰਾਈਟ ਵੈਕਸੀਨ ਮੈਂਡੇਟ ਦੇ ਕਰਕੇ ਉਹ ਲੂਜ਼ ਨਹੀਂ ਕਰਨਾ ਚਾਹੁੰਦਾ। ਸੋ ਇਹ ਹੁਣ ਜਿਹੜਾ ਉਹ ਇਹਨਾਂ ਨੇ ਕਹਿ ਦਿੱਤਾ। 26,000 ਲੋਕ LA ਕਾਊਂਟੀ ਦੇ ਵਿੱਚ ਕੋਵਿਡ ਦੇ ਕਰਕੇ ਜਿਹੜੇ ਆ ਉਹ ਮਰੇ ਆ ਤੇ ਸਭ ਤੋਂ ਵੱਡੀ ਪੋਪੂਲਸ ਕਾਊਂਟੀ ਜਿਹੜੀ ਆ ਲਾਸ ਐਂਜਲਸ ਕਾਊਂਟੀ ਹੈਗੀ ਆ ਪੂਰੇ ਮੁਲਕ ਦੇ ਵਿੱਚ। 10 ਮਿਲੀਅਨ ਲੋਕ ਇਸ ਕਾਊਂਟੀ ਦੇ ਵਿੱਚ ਰਹਿੰਦੇ ਨੇ। ਜੀ, ਅਗਲੀ ਖਬਰ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਨੇ ਅੱਜ ਇੱਕ ਬਿੱਲ ਦੇ ਉੱਤੇ ਸਾਈਨ ਕਰ ਦਿੱਤੇ ਆ, ਜਿਹਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ ਜਿਹੜੇ ਵੀ ਬੱਚੇ ਹਾਈ ਸਕੂਲ ਤੋਂ ਗ੍ਰੈਜੂਏਟ ਹੋਣਗੇ ਉਹਨਾਂ ਨੂੰ ਐਥਨਿਕ ਸਟੱਡੀਜ਼ ਦਾ ਇੱਕ ਕੋਰਸ ਜਿਹੜਾ ਆ ਉਹ ਪੜ੍ਹਨਾ ਪਊਗਾ। ਉਹ ਤੋਂ ਬਾਅਦ ਹੀ ਉਹਨਾਂ ਨੂੰ ਜਿਹੜਾ ਡਿਪਲੋਮਾ ਮਿਲੂਗਾ।
ਕੈਲੀਫੋਰਨੀਆ ਦੇ ਵਿੱਚ ਇਹ ਸਾਰਾ ਕੁਛ ਜਿਹੜਾ ਜਾਰਜ ਫਲਾਇਡ ਦੀ ਡੈਥ ਨੂੰ ਲੈ ਕੇ ਜਿਹੜਾ ਇਹ ਇਸ਼ੂ ਕਾਫੀ ਅੱਗੇ ਆਇਆ ਸੀ ਵੀ ਜਿਹੜੇ ਬਹੁਤ ਸਾਰੇ ਲੋਕ ਐਥਨਿਕ ਮਿਨੋਰਿਟੀਜ਼ ਦੇ ਹੈਗੇ ਆ, ਉਹਨਾਂ ਬਾਰੇ ਲੋਕਾਂ ਨੂੰ ਪਤਾ ਨਹੀਂ ਹੈ, ਬੱਚਿਆਂ ਨੂੰ ਪਤਾ ਨਹੀਂ। ਜੇ ਉਹਨਾਂ ਦਾ ਇੱਕ ਸਮੈਸਟਰ ਦਾ ਕੋਰਸ ਹੋਊਗਾ ਤੇ ਬਾਕੀ ਜਿਹੜੇ ਵੱਖ-ਵੱਖ ਕਲਚਰ ਤੋਂ, ਵੱਖ-ਵੱਖ ਧਰਮਾਂ ਦੇ ਲੋਕ ਜਿਹੜੇ ਉਹਨਾਂ ਦੇ ਨਾਲ ਹੀ ਸਾਥੀ ਸਟੂਡੈਂਟਸ ਹੈਗੇ ਆ, ਉਹਨਾਂ ਨੂੰ ਇਸ ਬਾਰੇ ਪਤਾ ਲੱਗੇਗਾ। ਹਾਈ ਸਕੂਲਾਂ ਨੂੰ ਇਹ 2029 ਤੋਂ ਸਟਾਰਟ ਹੋਊਗਾ ਗ੍ਰੈਜੂਏਸ਼ਨ ਦੇ ਲਈ ਕੰਪਲਸਰੀ, ਪਰ ਜਿਹੜੇ ਸਕੂਲ ਹੈਗੇ ਆ 2025 ਤੋਂ ਹੀ ਜਿਹੜੇ ਆ ਆਪਣੇ ਸਟੂਡੈਂਟਸ ਨੂੰ ਇਹ ਕੋਰਸ ਪੜ੍ਹਾਉਣਾ ਸ਼ੁਰੂ ਕਰ ਦੇਣਗੇ। ਸਟੈਨਫੋਰਡ ਯੂਨੀਵਰਸਿਟੀ ਨੇ ਇਹ ਸਟੱਡੀ ਕੀਤੀ ਸੀ, ਕਹਿੰਦੇ ਪਈ ਐਥਨਿਕ ਤੇ ਡਿਵਰਸ ਸਟੱਡੀਜ਼ ਜਿਹੜੀਆਂ ਡਿਵਰਸ ਕਮਿਊਨਿਟੀਜ਼ ਦੀਆਂ, ਉਹ ਕੈਲੀਫੋਰਨੀਆ ਤਾਂ ਹੈ ਹੀ ਇੱਕ ਤਰ੍ਹਾਂ ਨਾਲ ਇਹ ਆ ਵੀ ਡਿਵਰਸ ਕਮਿਊਨਿਟੀਜ਼ ਮੈਜੋਰਟੀ 'ਚ ਹੈ ਇੱਥੇ, ਤੇ ਉਹ ਸਟੱਡੀ ਜਿਹੜੀ ਆ ਬਹੁਤ ਜ਼ਰੂਰੀ ਹੈਗੀ ਆ। ਇਸ ਬਿੱਲ ਨੂੰ ਲੈ ਕੇ ਇੱਕ ਹੋਜ਼ੇ ਮਦੀਨਾ ਅਸੈਂਬਲੀ ਮੈਂਬਰ ਜਿਹੜੇ ਹੈਗੇ ਆ ਰਿਵਰਸਾਈਡ ਦੇ, ਉਹ ਲੈ ਕੇ ਆਏ ਸੀ, ਤੇ AB 101 ਤੇ ਅੱਜ ਗਵਰਨਰ ਨੇ ਜਿਹੜਾ ਇਹ ਸਾਈਨ ਕਰ ਦਿੱਤਾ ਹੈਗਾ। ਜੀ। ਅਗਲੀ ਗੱਲ ਕਰਦੇ ਜਾਈਏ ਹਰਜੋਤ ਸਿੰਘ ਜੀ, ਤਾਂ ਰਾਸ਼ਟਰਪਤੀ ਜਿਹੜੇ ਬਾਈਡਨ ਆ, ਉਹਨਾਂ ਨੇ ਕਿਹਾ ਆ ਵੀ ਜਿਹੜੇ ਵਾਈਟ ਹਾਊਸ ਦੇ ਡਾਕੂਮੈਂਟਸ 6 ਜਨਵਰੀ ਦੇ ਨਾਲ ਸੰਬੰਧਿਤ ਆ, ਉਹਨਾਂ ਉੱਤੇ ਆਪਣਾ ਐਗਜ਼ੀਕਿਊਟਿਵ ਪ੍ਰਿਵਿਲੇਜ ਆ ਉਸ ਨੂੰ ਅਸਰਟ ਨਹੀਂ ਕਰਨਗੇ। ਯਾਨੀ ਕਿ ਉਹਨਾਂ ਨੂੰ ਉਹ ਗੋਪਨੀਏ ਕੌਨਫੀਡੈਂਸ਼ੀਅਲ ਉਹ ਨਹੀਂ ਰੱਖਣਗੇ। ਜੇ ਕਿਸੇ ਨੂੰ ਬੇਸਿਕਲੀ ਕੋਈ ਸਬਪੀਨਾ ਕਰਦਾ ਹੈ ਜਾਂ ਉਹ ਚਾਹੁੰਦੇ ਨੇ ਕੋਈ ਅਦਾਲਤ ਜਾਂ ਕੋਈ ਕਮਿਸ਼ਨ, ਉਸ ਦੇ ਵਿੱਚ ਉਹਨਾਂ ਨੂੰ ਐਕਸੈਸ ਦਿੱਤਾ ਜਾਵੇਗਾ। ਨੈਸ਼ਨਲ ਆਰਕਾਈਵਜ਼ ਦੇ ਵਿੱਚ ਇਹ ਜਿਹੜੇ ਡਾਕੂਮੈਂਟਸ ਆ ਉਹ ਪਹੁੰਚ ਚੁੱਕੇ ਆ, ਕਿਉਂਕਿ ਜਿਹੜੇ ਸਾਬਕਾ ਰਾਸ਼ਟਰਪਤੀ ਦਾ ਜਿਹੜਾ ਕਾਰਜਕਾਲ ਖਤਮ ਹੋਇਆ ਤੇ ਉਹਨਾਂ ਨਾਲ ਸੰਬੰਧਿਤ ਜਿਹੜੇ ਡਾਕੂਮੈਂਟਸ ਆ ਉਹਨਾਂ ਨੂੰ ਆਰਕਾਈਵ ਕਰ ਲਿਆ ਜਾਂਦਾ ਹੈਗਾ ਆ ਜਦੋਂ ਵੀ ਰਾਸ਼ਟਰਪਤੀ ਜਿਹੜਾ ਉਹ ਬਦਲਦਾ ਆ। ਸੋ 6 ਜਨਵਰੀ ਦੀ ਇਨਸਰੈਕਸ਼ਨ ਦੇ ਨਾਲ ਸੰਬੰਧਿਤ ਵਾਈਟ ਹਾਊਸ ਦੇ ਵਿੱਚ ਕੀ ਕੋਈ ਕੋਰਸਪੋਂਡੈਂਸ ਹੋਈ ਨਹੀਂ ਹੋਈ, ਇਸ ਨੂੰ ਲੈ ਕੇ ਕਈ ਲੋਕ ਜਿਹੜੇ ਉਹ ਸਵਾਲ ਕਰ ਰਹੇ ਸੀਗੇ। ਇਹ ਹੁਣ ਦੇਖਣਾ ਹੋਊਗਾ ਵੀ ਕੀ ਇਹਨਾਂ ਡਾਕੂਮੈਂਟਸ ਦੀ ਮੰਗ ਕੋਈ ਕਮੇਟੀ, ਖਾਸ ਕਰਕੇ ਜਿਹੜੀ 6 ਜਨਵਰੀ ਦੀ ਸਿਲੈਕਟ ਕਮੇਟੀ ਬਣੀ ਹੋਈ ਆ, ਉਹ ਜੇ ਉਹ ਮੰਗ ਕਰਦੀ ਆ ਤਾਂ ਉਹਨਾਂ ਨੂੰ ਹੁਣ ਦਿੱਤੇ ਜਾਣਗੇ। ਜੇ ਰਾਸ਼ਟਰਪਤੀ ਚਾਹੁੰਦੇ ਤਾਂ ਇਹਨਾਂ ਡਾਕੂਮੈਂਟਸ ਨੂੰ ਗੋਪਨੀय ਰੱਖ ਸਕਦੇ ਸੀਗੇ, ਆਪਣਾ ਐਗਜ਼ੀਕਿਊਟਿਵ ਪ੍ਰਿਵਿਲੇਜ ਉਸ ਦੇ ਉੱਤੇ ਅਸਰਟ ਕਰਕੇ ਵੀ ਨਹੀਂ, ਇਹ ਰਾਸ਼ਟਰਪਤੀ ਦੇ ਨਾਲ ਜਿਹੜੇ ਸੰਬੰਧਿਤ ਆ ਨਹੀਂ ਦੇਖੇ ਜਾ ਸਕਦੇ, ਪਰ ਇਹਨਾਂ ਨੇ ਆਪਣਾ ਜਿਹੜਾ ਐਗਜ਼ੀਕਿਊਟਿਵ ਪ੍ਰਿਵਿਲੇਜ ਇਸ ਦੇ ਉੱਤੇ ਲਗਾਉਣ ਦੀ ਨਹੀਂ ਜਿਹੜੀ ਉਹ ਮੰਨੀ। ਸੋ ਹੁਣ ਜੇ ਸਿਲੈਕਟ ਕਮੇਟੀ ਮੰਗਦੀ ਆ ਤਾਂ ਨੈਸ਼ਨਲ ਆਰਕਾਈਵਜ਼ ਦੇ ਵਿੱਚੋਂ ਇਹ ਡਾਕੂਮੈਂਟ ਜਿਹੜੇ ਹੁਣ ਦੇਖੇ ਜੀ। ਜਾ ਸਕਦੇ ਆ। ਜਿਹੜੇ ਅਟਰਨੀ ਹੈਗੇ ਆ ਰਾਸ਼ਟਰਪਤੀ ਟਰੰਪ ਦੇ ਰਿਪਰੈਜ਼ੈਂਟ ਜਿਹੜੇ ਉਹਨਾਂ ਨੂੰ ਉਹ ਕਰ ਰਹੇ ਆ, ਉਹਨਾਂ ਨੇ ਇਹ ਮੰਗ ਕੀਤੀ ਸੀ ਵੀ ਇਹ ਸਾਰੇ ਦੇ ਸਾਰੇ ਡਾਕੂਮੈਂਟਸ ਆ ਕਮੇਟੀ ਦੇ ਸਾਹਮਣੇ ਜਿਹੜੇ ਆ ਉਹ ਨਾ ਪੇਸ਼ ਕੀਤੇ ਜਾਣ। ਅਗਲੀ ਖਬਰ ਜਿਹੜੀ ਆ ਕੈਲੀਫੋਰਨੀਆ ਤੋਂ ਆ ਰਹੀ ਹੈ। ਕੈਲੀਫੋਰਨੀਆ ਦੇ ਵਿੱਚ KNP ਕੰਪਲੈਕਸ ਫਾਇਰ ਜਿਹੜੀ ਸਕੁਆਇਰ ਨੈਸ਼ਨਲ ਪਾਰਕ ਦੇ ਵਿੱਚ ਲੱਗੀ ਹੋਈ ਆ, ਕਹਿੰਦੇ ਪਈ ਹੁਣ ਖਬਰਾਂ ਆ ਰਹੀਆਂ ਉਹਦੇ ਵਿੱਚ ਜਿਹੜੇ ਵੱਡੇ ਵੱਡੇ ਸਕੁਆਇਰਸ ਦੇ ਟਰੀਜ਼ ਹੈਗੇ ਆ ਉਹ ਸੜ ਕੇ ਸਵਾਹ ਹੋ ਗਏ ਹੈਗੇ ਆ। 11% ਹੀ ਸਿਰਫ ਕੰਟੇਨਡ ਹੋਈ ਹੈਗੀ ਆ। 85,000 ਏਕੜ ਦੇ ਵਿੱਚ ਇਹ ਅੱਗ ਫੈਲੀ ਹੋਈ ਆ। 29 ਦੇ ਕਰੀਬ ਜਿਹੜੇ ਜਾਇੰਟ ਟਰੀਜ਼ ਹੈਗੇ ਆ, ਵੱਡੇ ਵੱਡੇ ਜਿਹੜੇ ਸੀ, ਜਿਨ੍ਹਾਂ ਦੇ ਕਈਆਂ ਦੇ ਤਾਂ ਜਿਹੜੇ ਤਣੇ ਆ ਉਹ 30-30 ਫੁੱਟ ਤੋਂ ਵੀ ਚੌੜੇ ਸੀਗੇ, ਉਹ ਸੜ ਕੇ ਸਵਾਹ ਹੋ ਗਏ ਆ। ਤੇ ਕੁਛ ਜਿਹੜੇ ਲਾਰਜੈਸਟ ਟਰੀ ਹੈਗੇ ਆ, ਆਈਕੋਨਿਕ ਆ, ਜਿੱਦਾਂ ਇੱਕ ਕਹਿੰਦੇ 36 ਫੁੱਟ ਚੌੜਾ ਡਾਇਆਮੀਟਰ 'ਚ, 275 ਫੁੱਟ ਲੰਮਾ, ਸਟੈਚੂ ਆਫ ਲਿਬਰਟੀ ਨਾਲੋਂ ਵੀ ਇਹ ਜੇ ਦੇਖਿਆ ਜਾਵੇ ਕਹਿੰਦੇ ਵੀ ਕਾਫੀ ਵੱਡਾ ਹੈਗਾ ਆ। ਉਸ ਨੂੰ ਐਲੂਮੀਨੀਅਮ ਫਾਇਲ ਜਿਹੜੇ ਆ ਉਹ ਉਹਦੇ ਤਣੇ ਦੇ ਉੱਤੇ ਲਾ ਕੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਸੋ ਕੁਛ ਟਰੀ ਜਿਹੜੇ ਆ ਫਾਇਰ ਫਾਈਟਰਸ ਨੇ ਉਹ ਬਚਾਏ ਵੀ ਹੈਗੇ ਆ, ਪਰ ਕਾਫੀ ਜਿਹੜੇ ਆ ਉਹ ਸੜ ਵੀ ਗਏ ਆ। ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਐਪਲ ਨੇ ਜਿਹੜਾ ਐਪਿਕ ਗੇਮਸ ਦਾ ਮਸਲਾ ਜਿਹੜਾ ਬਣਿਆ ਸੀਗਾ, ਇਹਨਾਂ ਦੀ ਜੱਦੋਜਹਿਦ ਚੱਲ ਰਹੀ ਸੀਗੀ ਵੀ ਐਪ ਸਟੋਰ ਦੇ ਵਿੱਚ ਕਿਹੜੇ ਪਾਰਟੀ ਦੇ ਥਰੂ ਜਿਹੜੇ ਡਾਲਰ ਆ ਪੇਮੈਂਟਸ ਉਹ ਲਈਆਂ ਜਾ ਸਕਦੀਆਂ ਆ। ਬੀਤੇ ਦਿਨਾਂ ਦੇ ਵਿੱਚ ਐਪਲ ਦੇ ਖਿਲਾਫ ਐਪਿਕ ਗੇਮਸ ਦੇ ਹੱਕ ਦੇ ਵਿੱਚ ਅਦਾਲਤ ਨੇ ਫੈਸਲਾ ਸੁਣਾਇਆ ਸੀ ਤੇ ਅੱਜ ਕਹਿੰਦੇ ਆ ਐਪਲ ਨੇ ਇਸ ਫੈਸਲੇ ਦੇ ਖਿਲਾਫ ਅਪੀਲ ਜਿਹੜੀ ਉਹ ਦਰਜ ਕਰ ਦਿੱਤੀ ਆ। ਕਹਿੰਦੇ ਜਿਸ ਕਰਕੇ ਐਪ ਸਟੋਰ ਦੇ ਵਿੱਚ ਜੇ ਕੋਈ ਤਬਦੀਲੀਆਂ ਉਸ ਫੈਸਲੇ ਦੇ ਤਹਿਤ ਆਉਣੀਆਂ ਸੀਗੀਆਂ, ਉਹਨਾਂ ਨੂੰ ਹੁਣ ਪੋਟੈਂਸ਼ੀਅਲੀ ਕਈ ਸਾਲਾਂ ਤੱਕ ਜਿਹੜਾ ਉਹ ਡਿਲੇ ਹੋ ਜਾਊਗਾ। ਐਪਲ ਨਹੀਂ ਚਾਹੁੰਦਾ ਵੀ ਐਪ ਸਟੋਰ ਦੇ ਵਿੱਚ ਜਿਹੜੀਆਂ ਵੀ ਗੇਮਸ ਆ ਜਾਂ ਐਪਸ ਹੈਗੀਆਂ ਆ, ਉਹਨਾਂ ਦੇ ਵਿੱਚ ਕੋਈ ਨੋਨ ਐਪਲ ਪੇਮੈਂਟ ਵੈਬਸਾਈਟਸ ਜਿਹੜੀਆਂ ਆ ਉਸ ਦੇ ਜ਼ਰੀਏ ਪੇਮੈਂਟਸ ਜਿਹੜੀਆਂ ਉਹ ਲਈਆਂ ਜਾ ਸਕਣ। ਸੋ ਇਹ ਆਪਣਾ ਪੂਰਾ ਕੰਟਰੋਲ ਉਸ ਦੇ ਉੱਤੇ ਉਹ ਚਾਹੁੰਦੇ ਨੇ
ਤੇ ਹੁਣ ਉਹਨਾਂ ਦੇ ਖਿਲਾਫ ਇਹ ਫੈਸਲਾ ਆ ਗਿਆ ਸੀਗਾ ਵੀ ਕਿਸੇ ਨੂੰ ਵੀ ਜਿਹੜਾ ਉਹ ਅਲਾਓ ਹੋਣਾ ਚਾਹੀਦਾ ਆ, ਪਰ ਹੁਣ ਇਹਨਾਂ ਨੇ ਇਸ ਦੇ ਖਿਲਾਫ ਜਿਹੜਾ ਅਪੀਲ ਆ ਉਹ ਕਰ ਦਿੱਤੀ ਆ। ਜੀ। ਅਗਲੀ ਖਬਰ ਹੁਣ ਯੂਐਸ ਜਿੱਦਾਂ-ਜਿੱਦਾਂ ਓਪਨ ਹੁੰਦਾ ਜਾ ਰਿਹਾ ਆ, ਸੋ ਬਹੁਤ ਸਾਰੇ ਇੰਟਰਨੈਸ਼ਨਲ ਵਿਜ਼ਿਟਰਸ ਜਿਨ੍ਹਾਂ ਨੇ ਆਉਣਾ ਵੀ ਸ਼ੁਰੂ ਕਰ ਦੇਣਾ ਆ, ਤੇ ਯੂਨਾਈਟਿਡ ਸਟੇਟਸ ਨੇ ਅੱਜ ਅਨਾਉਂਸ ਕੀਤਾ ਹੈ ਵੀ ਜਿਹੜੇ ਇੰਟਰਨੈਸ਼ਨਲ ਵਿਜ਼ਿਟਰਸ ਹੈਗੇ ਆ, ਜਦੋਂ ਉਹ ਯੂਐਸਏ ਨੂੰ ਆਉਣਗੇ, ਜੇ ਉਹਨਾਂ ਨੇ ਕੋਵਿਡ-19 ਦੇ ਜਿਹੜੇ ਵੈਕਸੀਨ ਜਿਹੜੇ ਕਿ ਆਥੋਰਾਈਜ਼ ਹੋਏ ਹੈਗੇ ਆ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ, ਤੇ ਉਹਨਾਂ ਨੂੰ ਜਿਹੜਾ ਆ ਉਹ ਕੋਈ ਪ੍ਰੋਬਲਮ ਨਹੀਂ ਆਊਗੀ। ਸਤੰਬਰ 20 ਨੂੰ ਵਾਈਟ ਹਾਊਸ ਨੇ ਅਨਾਉਂਸ ਕੀਤਾ ਸੀ ਵੀ ਯੂਐਸ ਜਿਹੜਾ ਆ ਉਹ ਨਵੰਬਰ ਮਹੀਨੇ ਦੇ ਵਿੱਚ ਟਰੈਵਲ ਰਿਸਟ੍ਰਿਕਸ਼ਨਸ ਚੱਕ ਦਊਗਾ, ਖਾਸ ਕਰਕੇ 33 ਮੁਲਕ ਉਹਦੇ ਵਿੱਚ, ਜਿਹਦੇ ਵਿੱਚ ਚਾਈਨਾ ਵੀ ਆ, ਇੰਡੀਆ ਵੀ ਆ, ਬ੍ਰਾਜ਼ੀਲ ਵੀ ਆ, ਤੇ ਮੋਸਟਲੀ ਯੂਰਪ ਦੇ ਜਿਹੜੇ ਫੁੱਲੀ ਵੈਕਸੀਨੇਟਡ ਹੈਗੇ ਆ। ਤੇ ਉਸ ਟਾਈਮ ਦੇ ਉੱਤੇ ਇਹ ਨਹੀਂ ਪਤਾ ਸੀ ਵੀ ਕਿਹੜਾ ਵੈਕਸੀਨ ਜਿਹੜਾ ਆ ਜੇ ਲੋਕਾਂ ਨੇ ਲਵਾਇਆ ਹੋਊਗਾ ਉਹਨੂੰ ਐਕਸੈਪਟ ਕੀਤਾ ਜਾਊਗਾ ਕਿ ਨਹੀਂ, ਪਰ ਅੱਜ ਇਹ ਪੂਰੀ ਕਲੈਰਿਟੀ ਨਾਲ ਉਹਨੇ ਦੱਸ ਦਿੱਤਾ ਆ। 6 ਵੈਕਸੀਨ, 6 ਤਰ੍ਹਾਂ ਦੇ ਜਿਹੜੇ ਟੀਕੇ ਹੈਗੇ ਆ ਉਹ FDA ਨੇ ਆਥੋਰਾਈਜ਼ ਕੀਤੇ ਹੋਏ ਹੈਗੇ ਆ ਐਮਰਜੈਂਸੀ ਯੂਜ਼ ਵਾਸਤੇ ਵੀ WHO ਵੱਲੋਂ। ਸੋ ਇਹ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਸੁਣ ਰਹੇ ਆ, ਤੁਹਾਡੇ ਕਿਸੇ ਵੀ ਦੋਸਤ, ਮਿੱਤਰ, ਰਿਸ਼ਤੇਦਾਰ ਨੇ ਅਮਰੀਕਾ ਨੂੰ ਵਿਜ਼ਿਟ ਕਰਨ ਆਉਣਾ, ਜਿਹੜੇ ਨੌਨ ਯੂਐਸ ਸਿਟੀਜ਼ਨ, ਨੌਨ ਗ੍ਰੀਨ ਕਾਰਡ ਹੋਲਡਰ ਹੈਗੇ ਆ, ਸੋ ਉਹਨਾਂ ਨੂੰ ਮੇਕ ਸ਼ੋਰ ਕਰ ਲੈਣ ਵੀ ਉਹ ਜਿਹੜੇ ਵੈਕਸੀਨ ਲੱਗੇ ਹੋ ਆ ਉਹ ਇਹ ਸਰਟੀਫਾਈਡ ਹੈਗੇ ਆ, ਉਹ ਉਹੀ ਆ, ਜਾਂ ਉਹੀ ਜਿਸ ਤਰ੍ਹਾਂ ਆਪਾਂ ਨੂੰ ਪਤਾ ਸੀ ਵੀ ਬੰਬੇ ਦੇ ਵਿੱਚ ਜਾਂ ਹੋਰ ਪਾਣੀ ਵਾਲੇ ਟੀਕੇ ਲਾਤੇ ਸੀ ਤੇ ਸਰਟੀਫਿਕੇਟ ਦੇ ਦਿੱਤਾ ਸੀ, ਉਹ ਫਿਰ ਪ੍ਰੋਬਲਮ ਆਊਗੀ। ਜੀ, ਤੇ ਹਰਜੋਤ ਸਿੰਘ ਜੀ, ਇਹ ਜਿਹੜੀ ਜਾਣਕਾਰੀ ਕਿੱਥੇ, ਜੇ ਤੁਸੀਂ ਦੱਸ ਦਿਓ ਵੀ ਕਿਹੜੇ ਜਿਹੜੇ ਟੀਕੇ ਕਹਿ ਰਹੇ ਆ ਵੀ ਉਹ ਉਹਨਾਂ ਨੇ ਮੰਨੇ ਆ ਵੀ ਉਹਨਾਂ ਨੂੰ ਹੀ ਜਿਹੜਾ ਉਹ ਤਰਜੀਹ ਜਿਹੜੀ ਉਹ ਦੇਣਗੇ, ਕੀ ਇਹ ਇਹ ਜਾਣਕਾਰੀ? ਅੱਜ ਜਿਹੜੀ ਰਿਊਟਰਸ ਆ ਨਾ, ਉਹਨਾਂ ਦੀ ਰਿਪੋਰਟ ਹੈਗੀ ਆ, ਵਰਲਡ ਹੈਲਥ ਆਰਗੇਨਾਈਜੇਸ਼ਨ ਤੇ CDC ਨੇ ਸਾਂਝੀ ਜਿਹੜੀ ਇਹ ਰਿਪੋਰਟ ਸਾਂਝੀ ਕੀਤੀ ਹੈਗੀ ਆ। ਕਹਿੰਦੇ ਵੀ CDC ਐਡੀਸ਼ਨਲ ਗਾਈਡੈਂਸ ਤੇ ਜਿਹੜੀ ਇਨਫੋਰਮੇਸ਼ਨ ਆ ਉਹਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਰਿਲੀਜ਼ ਕਰੂਗਾ। ਜਿਹੜੀ ਇਨਫੋਰਮੇਸ਼ਨ ਏਅਰਲਾਈਨ ਜਿਹੜੀਆਂ ਅਮਰੀਕਾ ਦੀਆਂ ਹੈਗੀਆਂ, ਅਮਰੀਕਨ ਏਅਰਲਾਈਨਸ ਤੇ ਡੈਲਟਾ ਏਅਰਲਾਈਨ, ਯੂਨਾਈਟਿਡ ਏਅਰਲਾਈਨ, ਉਹ ਸਾਰੇ ਇਸ ਫੈਸਲੇ ਤੋਂ ਖੁਸ਼ ਆ। ਸੋ ਇਹ ਤੋਂ ਇਹ ਲੱਗਦਾ ਵੀ ਜਿਹੜੇ ਬੰਦੇ ਨੇ ਟਰੈਵਲ ਕਰਨਾ, ਜੇ ਉਹ ਏਅਰਲਾਈਨਸ ਨੂੰ ਕੰਟੈਕਟ ਕਰ ਲੈਣ, ਸੋ ਉਹਨਾਂ ਤੋਂ ਜਿਹੜਾ ਬਿਲਕੁਲ ਸਹੀ ਜਾਣਕਾਰੀ ਮਿਲ ਜੂਗੀ ਵੀ ਹਾਂ ਕਿਹੜੇ-ਕਿਹੜੇ, ਜਦੋਂ ਤੁਸੀਂ ਟਿਕਟ ਬੁੱਕ ਕਰਾਣੀ ਆ ਵੀ ਬਿਲਕੁਲ ਸਹੀ ਹੈਗੇ ਆ, ਕਿਹੜੇ ਵੈਕਸੀਨ ਤੁਸੀਂ ਜਿਹੜੇ ਲਵਾਏ ਹੈਗੇ ਆ ਵੀ ਉਹਦੀ ਪ੍ਰੋਬਲਮ ਨਹੀਂ ਆਊਗੀ। ਬਾਕੀ ਜੇ ਸਾਨੂੰ ਹੋਰ ਵੀ ਕੋਈ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਆਉਂਦੀ ਹੋਈ, ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਹੈਗੀ ਆ ਉਹ ਆਪਾਂ ਸਾਂਝੀ ਕਰ ਦਾਂਗੇ। ਇਹ ਜਿੰਨੀ ਕੁ ਅੱਜ ਰਿਊਟਰਸ ਨੇ ਰਿਪੋਰਟ ਦਿੱਤੀ ਹੈਗੀ, ਉਹ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਆ। ਜੀ, ਸੋ WHO ਨੇ ਜਿਹੜੀਆਂ ਲਿਸਟ ਕੀਤੀਆਂ, ਜੇ ਦੱਸ ਜਾਈਏ, ਫਾਈਜ਼ਰ ਬਾਇਓਨਟੈਕ, ਐਸਟਰਾਜ਼ੈਨੇਕਾ, SK ਬਾਇਓ, ਸੀਰਮ ਇੰਸਟੀਚਿਊਟ ਆਫ ਇੰਡੀਆ, ਜੈਨਸਨ, ਮੋਡਰਨਾ, ਇਹਨਾਂ ਸਾਰਿਆਂ ਨੂੰ ਐਮਰਜੈਂਸੀ ਯੂਜ਼ ਦੇ ਲਈ ਕੀਤਾ ਆ। ਤੇ FDA ਵਾਲੇ ਕਹਿੰਦੇ ਆ ਵੀ ਉਹ ਇਸੇ ਨੂੰ, CDC ਵਾਲੇ ਜਿਹੜੇ ਕਹਿੰਦੇ ਆ ਵੀ ਉਹ ਜਿਹੜੀਆਂ ਅਪਰੂਵਡ ਜਾਂ ਜਿਹੜੀਆਂ FDA ਨੇ ਅਪਰੂਵ ਕੀਤੀਆਂ ਆ, ਤੇ ਜਾਂ ਜਿਹੜੀਆਂ WHO ਦੇ ਦੁਆਰਾ ਐਮਰਜੈਂਸੀ ਯੂਜ਼ ਲਈ ਲਿਸਟਡ ਆ, ਉਹਨਾਂ ਸਾਰਿਆਂ ਨੂੰ ਜਿਹੜਾ ਟਰੈਵਲ ਦੇ ਲਈ ਮੰਨਣਗੇ। ਉਧਰ ਇੰਡੀਆ ਨੂੰ ਜਾਣ ਦੇ ਲਈ ਵੀ ਹੁਣ ਕਹਿੰਦੇ ਆ ਵੀ ਟੂਰਿਸਟ ਵੀਜ਼ੇ ਆ ਉਹ ਲੈਣੇ ਸ਼ੁਰੂ ਕਰ ਦਿੱਤੇ ਹੈਗੇ ਆ। ਜਿਹੜੇ ਹੁਣ ਚਾਹਵਾਨ ਹੈਗੇ ਆ ਉਧਰਲੇ ਪਾਸੇ ਜਾਣ ਨੂੰ, ਉਹ ਜਾ ਸਕਦੇ। ਸ਼ੁਰੂਆਤੀ ਦੌਰ ਦੇ ਵਿੱਚ ਸਿਰਫ ਚਾਰਟਰ ਫਲਾਈਟਾਂ ਦੇ ਜ਼ਰੀਏ ਜਾਣਗੇ, ਤੇ ਨਵੰਬਰ ਮਹੀਨੇ ਦੇ ਵਿੱਚ ਜਿਹੜੇ ਰੈਗੂਲਰ ਟੂਰਿਸਟ ਵੀਜ਼ੇ ਜਿਨ੍ਹਾਂ ਦੇ ਸੀਗੇ ਜਾਂ ਜਿਹੜੇ ਉਹ ਲਗਵਾਉਣਾ ਚਾਹੁੰਦੇ ਆ, ਉਹਨਾਂ ਦੇ ਲਈ ਫਿਰ ਉਹ ਓਪਨ ਆ, ਉਹ ਹੋ ਜਾਵੇਗਾ। ਸੋ ਹੁਣ ਆਉਣ ਜਾਣ ਜਿਹੜਾ ਉਹ ਹੋਊਗਾ। ਅਮਰੀਕਾ ਨੇ ਪਿਛਲੇ ਮਹੀਨੇ ਕਹਿ ਦਿੱਤਾ ਸੀਗਾ ਵੀ ਅਸੀਂ ਹੁਣ ਮੁਲਕ ਦੇ ਹਿਸਾਬ ਦੇ ਨਾਲ ਬੰਦਸ਼ਾਂ ਨਹੀਂ ਰੱਖਣੀਆਂ, ਅਸੀਂ ਇਹ ਇੰਡੀਵਿਜੂਅਲ ਦੇ ਤੌਰ ਦੇ ਉੱਤੇ ਜਿਹੜਾ ਉਹ ਕਰ ਦੇਣਾ ਆ, ਤਾਂ ਜੋ ਜਿਹੜਾ ਫੁੱਲੀ ਵੈਕਸੀਨੇਟਿਡ ਆ ਤੇ ਜਿਹਦਾ ਨੈਗੇਟਿਵ ਟੈਸਟ ਹੋਊਗਾ, ਉਸ ਨੂੰ ਆਉਣ ਜਾਣ ਦੀ ਜਿਹੜੀ ਆ ਉਹ ਆਜ਼ਾਦੀ ਹੋਵੇਗੀ, ਉਸ ਨੂੰ ਉਹ ਜਿਹੜੀ ਖੁੱਲ੍ਹ ਰਹੇਗੀ। ਸੋ ਕਾਫੀ ਵੱਡਾ ਜਿਹੜਾ ਆ ਹਰਜੋਤ ਸਿੰਘ ਜੀ ਫੈਸਲਾ। ਇਸ ਦੇ ਨਾਲ ਜਿੱਦਾਂ ਤੁਸੀਂ ਕਿਹਾ ਵੀ ਏਅਰਲਾਈਨਸ ਇੰਡਸਟਰੀ ਨੇ ਤਾਂ ਖੁਸ਼ ਹੋਣਾ ਹੀ ਆ, ਕਿਉਂਕਿ ਉਹਨਾਂ ਨੂੰ ਪਤਾ ਵੀ ਇਸ ਦੇ ਨਾਲ ਟਰੈਵਲ ਜਿਹੜਾ ਆ ਉਹ ਵਧੇਗਾ। ਇੱਕ ਚੀਜ਼ ਇਹ ਹੈਗੀ ਆ ਹਰਜੋਤ ਸਿੰਘ ਜੀ, ਵੀ ਜਿੱਦਾਂ ਹੀ ਇਹ ਸਾਰਾ ਕੁਛ ਪੂਰਾ ਓਪਨ ਹੋ ਗਿਆ, ਟਿਕਟਾਂ ਦੇ ਪ੍ਰਾਈਸ ਤਾਂ ਚੜ੍ਹਨ ਨੂੰ ਜਿਹੜੇ ਉਹ ਚੜ੍ਹ ਸਕਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਫਿਰ ਸਾਰਿਆਂ ਨੇ ਜਿਹੜਾ ਉਹ ਘੁੰਮਣ ਫਿਰਨ ਦੇ ਲਈ ਜਾਣਾ ਹੀ ਜਾਣਾ ਹੈ, ਵੀ ਬੱਜੇ ਜਿਹੜੇ ਉਹ ਪਏ ਹੈਗੇ ਆ। ਅਗਲੀ ਜੀ। ਹਰਜੋਤ ਸਿੰਘ ਗੱਲ ਕਰਦੇ ਜਾਈਏ, ਕਲੋਵਿਸ ਤੋਂ ਆ ਰਹੀ ਹੈ ਜਿਹੜੀ ਖਬਰ। ਬਿਊਕੈਨਨ ਹਾਈ ਸਕੂਲ ਜਿਹੜਾ ਆ ਉੱਥੇ ਇੱਕ ਟਾਈਮ ਦੇ ਉੱਤੇ ਅੱਜ ਇਵੈਕੂਏਸ਼ਨ ਜਿਹੜੀ ਸਟਾਫ ਦੇ ਦੁਆਰਾ ਜਿਹੜੀ ਉਹ ਕਰਨੀ ਪਈ, ਜਦ ਅਚਾਨਕ ਇੱਥੇ ਇੱਕ ਬੰਬ ਦਾ ਜਿਹੜਾ ਥ੍ਰੈਟ ਆ ਉਹ ਆ ਗਿਆ ਸੀਗਾ। ਸੋ ਸਕੂਲ ਦੇ ਅਧਿਕਾਰੀਆਂ ਦੇ ਮੁਤਾਬਕ ਜਿਹੜਾ ਉਹ ਦੱਸਿਆ ਗਿਆ, ਗਾਰਫੀਲਡ ਐਲੀਮੈਂਟਰੀ, ਐਲਟਾ ਸੀਅਰਾ ਇੰਟਰਮੀਡੀਏਟ ਤੇ ਬਿਊਕੈਨਨ ਹਾਈ ਸਕੂਲ, ਇਹਨਾਂ ਨੂੰ ਫੈਸਿਲਿਟੀ ਅਲਰਟ ਦੇ ਉੱਤੇ ਜਿਹੜਾ ਆ ਉਹ
ਅੱਧੇ ਘੰਟੇ ਦੇ ਲਈ ਦੁਪਹਿਰ ਨੂੰ ਰੱਖਣਾ ਪਿਆ। ਜਦੋਂ ਕਲੋਵਿਸ ਪੁਲਿਸ ਨੂੰ ਇਹ ਕਾਲ ਆਈ ਵੀ ਸਕੂਲ ਫੈਸਿਲਿਟੀ ਦੇ ਵਿੱਚ ਇਦਾਂ ਦਾ ਕੁਛ ਪਿਆ ਹੋ ਸਕਦਾ ਆ, ਤੇ ਜਿੰਨੀਆਂ ਵੀ ਜਿਹੜੀਆਂ ਆਫਟਰ ਸਕੂਲ ਐਕਟੀਵਿਟੀਜ਼ ਆ, ਉਹਨਾਂ ਨੂੰ ਕਹਿੰਦੇ ਵੀ ਬਾਅਦ ਦੇ ਵਿੱਚ ਉੱਥੋਂ ਮੂਵ ਕੀਤਾ ਗਿਆ ਸੀਗਾ। ਤੇ ਹੁਣ ਜਿਹੜਾ ਉਹ ਦੱਸਿਆ ਜਾ ਰਿਹਾ ਵੀ ਪੁਲਿਸ ਨੇ ਉੱਥੇ ਜਾਂਚ ਕਰਨ ਤੋਂ ਬਾਅਦ ਦੇ ਵਿੱਚ ਕਿਹਾ ਆ ਵੀ ਕੋਈ ਵੀ ਖਤਰਾ ਜਿਹੜਾ ਉਹ ਨਹੀਂ ਹੈਗਾ, ਤੇ ਇਸ ਚੀਜ਼ ਦੀ ਹੁਣ ਜਾਂਚ ਹੋਊਗੀ ਵੀ ਕਿਹਨੇ ਜਾਣਬੁੱਝ ਕੇ ਇਹ ਡਰ ਪਾਇਆ ਸੀਗਾ। ਅਗਲੀ ਖਬਰ ਸੈਕਰਾਮੈਂਟੋ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਸੈਕਰਾਮੈਂਟੋ ਕੈਲੀਫੋਰਨੀਆ ਦੀ ਜਿਹੜੀ ਸੈਕਰਾਮੈਂਟੋ ਕਾਉਂਟੀ ਆ, ਉਹਦਾ ਡਿਸਟ੍ਰਿਕਟ ਅਟਾਰਨੀ ਆਫਿਸ ਨੇ ਅਨਾਉਂਸ ਕੀਤਾ ਆ ਵੀ ਉਹਨਾਂ ਨੇ 3 ਜਾਣਿਆਂ ਨੂੰ ਅਰੈਸਟ ਕੀਤਾ ਆ ਈਡੀਡੀ ਫਰਾਡ ਦੇ ਵਿੱਚ। ਜਿਹੜਾ ਅਨਪਲੋਇਮੈਂਟ ਜਿਹੜਾ ਹੈਗੀ ਆ, ਉਹਦੇ ਸੰਬੰਧ ਦੇ ਵਿੱਚ ਆਪਾਂ ਦੇਖਿਆ ਵੀ ਬਿਲੀਅਨਸ ਆਫ ਡਾਲਰ ਦਾ ਕੈਲੀਫੋਰਨੀਆ ਦੇ ਵਿੱਚ ਫਰਾਡ ਹੋਇਆ ਸੀ। ਸੋ ਇਹ ਜਿਹੜੇ 3 ਜਾਣੇ ਉਹਨਾਂ ਨੇ ਫੜੇ ਆ, ਉਹਨਾਂ ਦੇ ਕੋਲੋਂ 3,85,000 ਕਹਿੰਦੇ ਵੀ ਉਹਨਾਂ ਨੇ ਫਰੋਜੂਲੈਂਟ ਫੰਡਸ ਜਿਹੜੇ ਆ ਇਕੱਠੇ ਕੀਤੇ ਹੈਗੇ ਆ, ਜਿਹਦੇ ਵਿੱਚ ਕੋਈ ਜੇਲ੍ਹਾਂ 'ਚ ਕੈਦੀ ਵੀ ਸੀ, ਉਹਨਾਂ ਦੇ ਨਾਮ ਦੇ ਉੱਤੇ ਵੀ ਉਹਨਾਂ ਨੇ ਲੈ ਲਏ। $50,000 ਜਿਹੜਾ ਉਹਨਾਂ ਦੇ ਕੋਲੋਂ ਕੈਸ਼ ਫੜਿਆ ਗਿਆ, ਇੱਕ FN9 ਹੈਂਡਗਨ ਤੇ ਹੋਰ ਇਲੀਗਲ ਜਿਹੜੀ ਡਰੱਗ ਆ ਉਹ ਵੀ ਫੜੀ ਗਈ ਹੈਗੀ ਆ। ਜੀ। ਹਰਜੋਤ ਸਿੰਘ ਜੀ, ਫਰਾਡ ਦੀ ਗੱਲ ਤੁਸੀਂ ਦੇਖੋ, ਮੈਸੇਚਿਊਸਟ ਦੇ ਅੱਜ ਇੱਕ ਬੰਦੇ ਨੂੰ ਜਿਹੜੇ ਕੋਵਿਡ ਰਿਲੀਫ ਦੇ ਸਕੈਮ ਦੇ ਵਿੱਚ ਸਜ਼ਾ ਜਿਹੜੀ ਉਹ ਸੁਣਾਈ ਗਈ ਆ। ਡੇਵਿਡ ਸਟੈਵਲੀ, ਇਹਨੇ ਜਿਹੜੇ ਕਿ ਇੱਕ 4 ਵੱਖੋ ਵੱਖਰੇ ਬਿਜ਼ਨੈਸਿਸ ਨੂੰ ਕੋ-ਓਨ ਕਰਦਾ ਸੀ, ਉਹਨੇ ਜਿਹੜੇ 5,44,000 ਜਿਹੜੇ ਉਹ ਕਲੇਮ ਕਰ ਲਏ ਫੈਡਰਲ ਪ੍ਰੋਗਰਾਮ ਤੋਂ। ਇਹਨੇ ਸਕੀਮ ਜਿਹੜੀ ਉਹ ਪੂਰੀ ਚਲਾਈ, ਤੇ ਸਕੀਮ ਦੇ ਵਿੱਚ ਤਾਂ ਇਹਨੇ ਆਪਣੇ ਆਪ ਨੂੰ ਮਰਿਆ ਹੀ ਘੋਸ਼ਿਤ ਕਰ ਦਿੱਤਾ, ਦਿਖਾ ਦਿੱਤਾ ਵੀ ਭਾਈ ਮੈਂ ਤਾਂ ਮਰ ਗਿਆ ਆ। ਤੇ ਅਥਾਰਟੀਜ਼ ਤੋਂ ਜਿਹੜਾ ਉਹ ਬਚਣ ਦੇ ਲਈ ਬਾਅਦ ਦੇ ਵਿੱਚ ਪਹਿਲਾਂ ਸਕੈਮ 'ਚ ਫੜਿਆ ਗਿਆ, ਫਿਰ ਇਹਨੇ ਕਿਹਾ ਵੀ ਮੈਂ ਮਰ ਗਿਆ ਆ, ਤੇ ਹੁਣ ਇਹਨੂੰ 56 ਮਹੀਨਿਆਂ ਦੀ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ, ਤੇ $5,44,000 ਦਾ ਜਿਹੜਾ ਇਹਨੇ ਚੂਨਾ ਆ ਫੈਡਰਲ ਸਰਕਾਰ ਨੂੰ ਲਾਇਆ ਸੀਗਾ। ਸੋ ਇਹਨੇ ਕਹਿੰਦੇ ਵੀ ਸੁਸਾਈਡ ਸਟੇਜ ਕੀਤਾ, ਗਲਤ ਆਈਡੈਂਟੀਟੀਜ਼ ਜਿਹੜੀਆਂ ਉੱਥੋਂ ਵਰਤਦਾ ਹੋਇਆ, ਉੱਥੋਂ ਬਾਅਦ ਦੇ ਵਿੱਚ ਭੱਜ ਗਿਆ। ਇਵੈਂਚੁਅਲੀ ਜਿਹੜੇ ਆ ਉਹ ਅਧਿਕਾਰੀਆਂ ਦੇ ਹੱਥੇ ਚੜ ਗਿਆ। ਜੀ, ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੇ ਕੈਨਾਬਸ, ਜਿਹੜੀ ਆਪਾਂ ਮਰਵਾਨਾ ਜਿਹਨੂੰ ਕਹਿ ਦਿੰਦੇ ਆ, ਉਹਨਾਂ ਦੇ ਸਟੋਰ ਖੁੱਲ੍ਹਣ ਜਾ ਰਹੇ ਆ, ਕਿਉਂਕਿ ਕੈਲੀਫੋਰਨੀਆ ਦੇ ਵਿੱਚ ਤਾਂ ਲੀਗਲ ਆ, ਫੈਡਰਲ ਲੈਵਲ 'ਤੇ ਇਲੀਗਲ ਹੈਗੀ ਆ। ਯੂਬਾ ਸਿਟੀ ਦੀ ਜਿਹੜੀ ਸਿਟੀ ਕੌਂਸਲ ਆ, ਉਹ ਵੀ ਅੱਜ 3 ਘੰਟਿਆਂ ਦਾ ਉਹਨਾਂ ਦਾ ਇਨਫੋਰਮੇਸ਼ਨ ਸੈਸ਼ਨ ਹੋਣਾ ਹੈਗਾ ਆ ਕਮਰਸ਼ੀਅਲ ਕੈਨਾਬਸ ਦੇ ਸੰਬੰਧ ਦੇ ਵਿੱਚ। ਜਿਹੜਾ ਸਿਟੀ ਸਟਾਫ, ਇੰਡਸਟਰੀ ਰਿਪਰੈਜ਼ੈਂਟੇਟਿਵ ਤੇ ਪਬਲਿਕ ਦੇ ਜਿਹੜੇ ਕਮੈਂਟਸ ਹੋਣੇ ਹੈਗੇ ਆ। ਯੂਬਾ ਸਿਟੀ ਦੇ ਵਿੱਚ ਆਪਣੀ ਕਮਿਊਨਿਟੀ ਜਿਹੜੀ ਆ ਉਹ ਕਾਫੀ ਵੱਡੀ ਆ, ਸੋ ਸਾਰਿਆਂ ਨੂੰ ਦੇਖਣਾ ਚਾਹੀਦਾ ਵੀ ਕਿਹੜੇ-ਕਿਹੜੇ ਏਰੀਏ ਦੇ ਵਿੱਚ ਸਟੋਰ ਖੁੱਲ੍ਹ ਰਹੇ ਹੈਗੇ ਆ, ਕਿ ਤੁਹਾਡੇ ਘਰਾਂ ਦੇ ਲਾਗੇ ਤਾਂ ਨਹੀਂ, ਸਕੂਲ ਦੇ ਲਾਗੇ ਤਾਂ ਨਹੀਂ। ਆਲਰੇਡੀ 13 ਕੈਨਵਸ ਦੇ ਸਟੋਰ ਜਿਹੜੇ ਆ ਯੂਬਾ ਸਿਟੀ ਮੈਰਿਜਵਿਲ ਏਰੀਆ ਦੇ ਵਿੱਚ ਪਰਫੈਕਟ ਯੂਨੀਅਨ ਨਾਮ ਦੀ ਇੱਕ ਜਿਹੜੀ ਕੰਪਨੀ ਆ, ਉਹਦੇ ਵੱਲੋਂ ਚੱਲ ਰਹੇ ਹੈਗੇ ਆ। ਸੇਮ ਥਿੰਗ ਹੀ ਆ ਜੀ, ਜਿੱਦਾਂ ਠੇਕੇ ਚੱਲਦੇ ਨੇ ਉਦਾਂ ਹੀ ਇਹ ਜਿਹੜੇ ਉਹ ਚੱਲਣੇ ਆ, ਜਿਉਂ-ਜਿਉਂ ਲੀਗਲ ਹੋਣੇ ਆ ਜਿਹੜੇ ਨਸ਼ੇ, ਉਹਦੇ ਉੱਤੇ ਟੈਕਸ ਜਿਹੜਾ ਆ ਕਮਾਉਣਾ ਆ ਸਰਕਾਰਾਂ ਨੇ। ਸੋ ਆਈ ਥਿੰਕ ਜਿੱਦਾਂ ਠੇਕਿਆਂ ਦੇ ਉੱਤੇ ਜਿੰਨੇ ਕੀ ਚਿੰਤਾ ਉਨੀ ਕੁ ਲੋਕਾਂ ਨੂੰ ਇਹਦੀ ਚਿੰਤਾ ਹੋਣੀ ਆ। ਸੋ ਬਹੁਤਾ ਫਰਕ ਮੈਨੂੰ ਨਹੀਂ ਲੱਗਦਾ ਵੀ ਇਸ ਦਾ ਕੋਈ ਬਹੁਤਾ ਪੈਣ ਵਾਲਾ ਆ। ਪੋਸਟਲ ਸਰਵਿਸ ਇਸ ਸੂਬੇ ਦੇ ਵਿੱਚ 40,000 ਜਿਹੜੀਆਂ ਜੋਬਸ ਆ ਉਸ ਨੂੰ ਫਿਲ ਕਰਨ ਦੇ ਲਈ ਪਲਾਨ ਜਿਹੜੀ ਉਹ ਕਰ ਰਹੀ ਆ। ਸੋ ਜਿਹੜੇ ਹੁਣ ਸੋਚ ਰਹੇ ਆ ਵੀ ਕੰਮਕਾਰ ਲੱਭਣਾ ਚਾਹੁੰਦੇ ਆ, ਸੋ USPS ਦੀਆਂ ਜਿਹੜੀਆਂ ਜੋਬਸ ਆ ਉਹ ਕਹਿੰਦੇ ਵੀ ਜਲਦ ਹੀ ਆਉਣਗੀਆਂ। ਇਕੱਲੇ ਸੈਕਰਾਮੈਂਟੋ ਇਲਾਕੇ ਦੇ ਵਿੱਚ 1,000 ਭਰਤੀਆਂ ਜਿਹੜੀਆਂ ਇਹਨਾਂ ਨੇ ਕਰਨੀਆਂ ਆ ਅਗਲੇ ਕਈ ਹਫ਼ਤਿਆਂ ਦੇ ਵਿੱਚ। 18.5 ਤੋਂ ਤਕਰੀਬਨ $19 ਪ੍ਰਤੀ ਘੰਟਾ ਜਿਹੜੀ ਆ ਉਹ ਇਹਨਾਂ ਦੀ ਜਿਹੜੀ ਵੇਜ ਆ ਉਹ ਹਾਇਰਿੰਗ ਵੇਜ ਜਿਹੜੀ ਉਹ ਹੋਵੇਗੀ। ਸੋ 40,000 ਜੋਬਸ ਜਿਹੜੀਆਂ ਆ ਇਕੱਲੀ USPS ਪੋਸਟਲ ਸਰਵਿਸ ਜਿਹੜੀ ਆ ਉਹ ਕੈਲੀਫੋਰਨੀਆ ਦੇ ਵਿੱਚ ਲੈ ਕੇ ਆ ਰਹੀ ਹੈਗੀ ਆ। ਜੀ, ਅਗਲੀ ਖਬਰ ਬੇਕਰਸਫੀਲਡ ਕੈਲੀਫੋਰਨੀਆ ਤੋਂ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਇੱਕ ਵੈਸਕੋ ਰੋਜ਼ ਫੈਸਟੀਵਲ ਤੇ ਪਰੇਡ ਜਿਹੜੀ ਆ ਉਹ ਕੱਲ੍ਹ ਨੂੰ ਹੋਣ ਜਾ ਰਹੀ ਆ, ਅਕਤੂਬਰ 9 ਨੂੰ, ਯਾਨੀ ਕਿ ਸ਼ਨੀਚਰਵਾਰ ਨੂੰ। ਪਹਿਲਾਂ ਵੀ ਇਹ ਕਾਫੀ ਸਾਲਾਂ ਤੋਂ ਹੁੰਦੀ ਸੀ, ਕਾਫੀ ਵੱਡੀ ਪਰੇਡ ਹੁੰਦੀ ਆ, ਪਰ ਪਿਛਲੇ ਸਾਲ ਕਰੋਨਾ ਵਾਇਰਸ ਕਰਕੇ ਕੈਂਸਲ ਕਰ ਦਿੱਤੀ ਗਈ ਸੀ। ਇਸ ਵਾਰੀ ਫਿਰ ਅਕਤੂਬਰ 9 ਨੂੰ ਜਿਹੜੀ ਆ ਸ਼ਨੀਚਰਵਾਰ ਨੂੰ ਇਹ ਪਰੇਡ ਫਿਰ ਹੋਣ ਜਾ ਰਹੀ ਆ। ਸਵੇਰੇ 11 ਵਜੇ ਤੋਂ ਲੈ ਕੇ 5 ਵਜੇ ਤੱਕ ਪਰੇਡ ਹੋਣੀ ਹੈਗੀ ਆ। ਡੀ ਸਟਰੀਟ ਤੋਂ ਸਟਾਰਟ ਹੋਣੀ ਆ ਤੇ ਪੋਲਰ ਔਨ 7 ਸਟਰੀਟ ਇੱਧਰ ਨੂੰ ਜਾਣੀ ਆ। ਸੋ ਜ਼ਰੂਰ ਜਿਹੜੇ ਆਪਣੇ ਸਰੋਤੇ ਬੇਕਰਫੀਲਡ ਏਰੀਏ 'ਚ ਰਹਿੰਦੇ ਆ,
ਜ਼ਰੂਰ ਬਾਕੀ ਜਿਹੜੀਆਂ ਕਮਿਊਨਿਟੀਆਂ ਆਪਣੀਆਂ ਪਰੇਡ ਕਰਦੀਆਂ ਹੋਰ ਉਹਨਾਂ 'ਚ ਜ਼ਰੂਰ ਹਿੱਸਾ ਲਿਆ ਕਰੋ। ਬੱਚਿਆਂ ਨੂੰ ਲੈ ਕੇ ਜਾਇਆ ਕਰੋ, ਆਪਣੇ ਜਿਹੜੇ ਹੈਗੇ ਮਾਸਕ ਵਗੈਰਾ ਪਾ ਕੇ ਜਾਓ। ਪਰ ਦੂਜੀ ਕਮਿਊਨਿਟੀ ਦੇ ਵਿੱਚ ਵੀ ਜਿੱਦਾਂ ਸਾਡੇ ਨਗਰ ਕੀਰਤਨ ਹੁੰਦੇ ਆ, ਆਪਾਂ ਵੀ ਕਹਿੰਦੇ ਹਾਂ ਵੀ ਦੂਜੀਆਂ ਕਮਿਊਨਿਟੀਆਂ ਸਾਡੇ 'ਚ ਹਿੱਸਾ ਲੈਣ, ਆ ਕੇ ਦੇਖਣ। ਅਸੀਂ ਵੀ ਜਿਹੜਾ ਉਹਨਾਂ ਦੇ ਉਹ ਜਿਹੜੀ ਕਮਿਊਨਿਟੀਜ਼ ਆ ਉਹਨਾਂ 'ਚ ਜਾ ਕੇ ਸਾਨੂੰ ਹਿੱਸਾ ਲੈਣਾ ਚਾਹੀਦਾ। ਅਤੇ ਜਿੰਨਾ ਵੀ ਵੱਧ ਤੋਂ ਵੱਧ, ਕਿਉਂਕਿ ਬੇਕਰਸਫੀਲਡ 'ਚ ਹੁਣ ਬਹੁਤ ਵੱਡੀ ਜਿਹੜੀ ਪੰਜਾਬੀ ਕਮਿਊਨਿਟੀ ਆ, ਸਾਰਿਆਂ ਨੂੰ ਪਤਾ ਲੱਗੇ ਵੀ ਇੱਥੇ ਕਮਿਊਨਿਟੀ ਕਾਫੀ ਵੱਡੀ ਹੈਗੀ ਆ। ਜੀ, ਸਮਾਂ ਆਪਣੇ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਜੇ ਹਾਲ ਦੱਸਦੇ ਰਹੀਏ। ਕੱਲ੍ਹ ਦੇ ਮੁਕਾਬਲੇ ਅੱਜ ਜਿਹੜਾ ਉਹ ਤਕਰੀਬਨ ਡਾਓ ਜੋਨਸ ਉੱਥੇ ਕੀ ਰਿਹਾ। 9 ਪੁਆਇੰਟਾਂ ਦੀ ਗਿਰਾਵਟ ਦਰਜ ਕੀਤੀ ਗਈ, 34,746 ਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 74 ਪੁਆਇੰਟ ਡਿੱਗੇ, 14,580 ਤੇ ਬੰਦ ਹੋਇਆ। S&P ਦੇ ਵਿੱਚ ਵੀ 8 ਪੁਆਇੰਟ ਜਿਹੜੀ ਗਿਰਾਵਟ ਆਈ, 4391 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1757 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.61%, ਇਹ ਥੋੜ੍ਹਾ ਜਿਹਾ ਉੱਤੇ ਨੂੰ ਜਿਹੜੀ ਜਾ ਰਹੀ ਆ। ਤੇ ਜਿਹੜੀ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 54,216 ਤੇ ਰਹੀ। ਜੀ, ਇੱਕ US ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। ਇੱਕ US ਡਾਲਰ ਦੀ ਕੀਮਤ ਇੰਡੀਆ ਦੇ 75 ਰੁਪਏ ਤੇ 31 ਪੈਸੇ ਦੇ ਬਰਾਬਰ ਰਹੀ ਆ। ਇੰਡੀਆ ਦਾ ਜਿਹੜਾ ਰੁਪਈਆ ਆ ਉਹ ਪੂਰਾ ਭੱਜਦਾ ਥੱਲੇ ਨੂੰ ਜਾ ਰਿਹਾ ਆ। ਇੱਕ ਮਹੀਨੇ ਦੇ ਵਿੱਚ ਲਗਭਗ 2 ਰੁਪਈਏ ਦੇ ਕਰੀਬ ਨਾਲ ਜਿਹੜਾ ਇੰਡੀਆ ਦਾ ਰੁਪਈਆ ਆ ਉਹਦੀ ਕੀਮਤ ਜਿਹੜੀ ਆ ਘਟੀ ਹੈਗੀ ਆ। ਸੋ ਡਾਲਰ ਦੀ ਕੀਮਤ ਸਟਰੋਂਗ ਹੋਈ ਆ। ਸੋ ਅੱਜ ਦੀ ਡੇਟ 'ਚ 75 ਰੁਪਏ 31 ਪੈਸੇ ਜਿਹੜੇ ਆ ਇੰਡੀਆ ਦੇ ਰੁਪਏ ਦੀ ਕੀਮਤ ਆ। ਇੱਥੇ ਪ੍ਰੋਗਰਾਮ ਦੀ ਸਮਾਪਤੀ ਆ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਰਾਜਕਮਲ ਸਿੰਘ ਵੱਲੋਂ, ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।